ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਬੜੀ ਮੰਦਭਾਗੀ ਖਬਰ ਕਿਸਾਨੀ ਧਰਨੇ ਤੋਂ ਆ ਰਹੀ ਹੈ। ਦਿੱਲੀ ਕੂਚ ਦੇ ਦਰਮਿਆਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੀ। 2 ਦਿਨ ਤੱਕ ਹੁਣ ਦਿੱਲੀ ਕੂਚ ਰੋਕਣ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਰੋਕਣ ਦਾ ਐਲਾਨ ਕੀਤਾ ਗਿਆ ਜੀ। ਜੀ ਬਿਲਕੁਲ ਬੜੀ ਮੰਦਭਾਗੀ ਗੱਲ ਆ। ਇਹ ਜੀ 20-21 ਸਾਲਾਂ ਦਾ ਹੀ ਨੌਜਵਾਨ ਸੀਗਾ ਜਿਹੜਾ ਗਿਆ ਸੀਗਾ ਉੱਥੇ ਪ੍ਰੋਟੈਸਟ ਦੇ ਵਿੱਚ। ਜੀ ਤੇ ਅੱਜ ਜਦੋਂ ਇਹ ਦਿੱਲੀ ਜਾਣ ਦੀ ਜਦੋਜਹਿਦ ਦੇ ਵਿੱਚ ਸੀਗੇ ਤਾਂ ਇਹਦੇ ਸਿਰ ਦੇ ਪਿਛਲੇ ਪਾਸੇ ਇੱਕ ਨਿਸ਼ਾਨ ਆ। ਜੀ ਡਾਕਟਰ ਜਿਹੜੀ ਗੱਲ ਕਹਿ ਰਹੇ ਆ ਉਹ ਕਹਿ ਰਹੇ ਆ ਕਿ ਇਹ ਪਹਿਲੀ ਨਜ਼ਰੇ ਗੋਲੀ ਦਾ ਹੀ ਨਿਸ਼ਾਨ ਲੱਗਦਾ, ਬਾਕੀ ਪੋਸਟਮਾਰਟਮ ਚ ਪੁਸ਼ਟੀ ਹੋਏਗੀ। ਹੂੰ ਪਰ ਜੋ ਉੱਥੋਂ ਜਾਣਕਾਰੀ ਮਿਲੀ ਆ, ਕਿਉਂਕਿ ਬਹੁਤ ਸਾਰੇ ਉੱਥੇ ਸੱਜਣ ਬੇਲੀ ਬੈਠੇ ਆ, ਜੀ ਉਹ ਕਹਿੰਦੇ ਆ ਕਿ ਵਾਕਿਆ ਸ਼ੂਟ ਕੀਤਾ ਗਿਆ ਹੈ। ਇੱਥੋਂ ਤੱਕ ਹੋਇਆ ਕਿ ਵੈਸੇ ਤੇ ਧੂਆਂ ਰੌਲੀ ਉਹਨਾਂ ਨੇ ਸਵੇਰੇ ਹੀ ਕਰ ਦਿੱਤੀ ਸੀ ਜਿਵੇਂ ਹੀ ਇਹਨਾਂ ਨੇ ਵਧਣਾ ਸਟਾਰਟ ਕੀਤਾ। ਹਾਲਾਂਕਿ ਕਿਸਾਨ ਆਗੂਆਂ ਨੇ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੱਤਾ ਸੀਗਾ, ਜਦੋਂ ਇਹਨਾਂ ਨੇ 11 ਵਜੇ ਕਾਲ ਦੇ ਮੁਤਾਬਕ ਚੱਲਣਾ ਚਾਹਿਆ ਤਾਂ ਥੋੜੀ ਦੇਰ ਬਾਅਦ ਹੀ ਕਿਸਾਨ ਆਗੂਆਂ ਨੇ ਅਪੀਲ ਕੀਤੀ ਸੀ ਕਿ ਭਾਈ ਆਪਾਂ ਨੂੰ ਮੁਲਾਕਾਤ ਦਾ ਕਾਲ ਆ ਗਿਆ, ਫਿਰ ਦੁਬਾਰਾ ਮੀਟਿੰਗ ਦਾ ਪ੍ਰਪੋਜ਼ਲ ਹੈ ਤੇ ਤੁਸੀਂ ਰੁਕ ਜਾਓ, ਅੱਗੇ ਨਾ ਵਧੋ। ਪਰ ਵੇਖੋ ਆਪ ਮੁਹਾਰੇ ਲੋਕ ਜਿਹੜੇ ਆ ਕੁਛ ਹੁੰਦੇ ਆ, ਉਹ ਪਲੱਸ ਕੁਝ ਸ਼ਰਾਰਤੀ ਵੀ ਹੁੰਦੇ ਆ ਜਿਨ੍ਹਾਂ ਦਾ ਮੋਟਿਵ ਕੁਛ ਹੋਰ ਹੁੰਦਾ ਜੀ। ਤੇ ਬਾਕੀ ਇਹ ਹੁੰਦਾ ਕਿ ਕੁਛ ਜੋਸ਼ ਹੁੰਦਾ। ਬਹੁਤ ਔਖਾ ਹੁੰਦਾ ਇਹਨਾਂ ਚੀਜ਼ਾਂ ਨੂੰ ਉਠਾਲਣਾ, ਪਰ ਉਹਨਾਂ ਨੇ ਤੇ ਫਿਰ ਵੀ ਪਜਾ ਦਿੱਤੀ ਹੈ ਜੀ। ਮੇਰੇ ਕੋਲ ਆ ਹੁਣ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਕਰਦਾ ਮੇਰਾ ਦੋਸਤ ਕੋਈ ਮੌਕੇ ਤੇ ਮੌਜੂਦ ਸੀ, ਉਹਨੇ ਵੀਡੀਓ ਬਣਾਈਆਂ ਨੇ ਤੇ ਹੁਣ ਉਹ ਆਇਆ ਨੈਟਵਰਕ 'ਚ ਜੀ ਤੇ ਉਹਨੇ ਭੇਜੀਆਂ। ਉਹ ਏਦਾਂ ਅਥਰੂ ਗੋਲੀ ਨਹੀਂ ਲੱਗ ਰਹੇ ਉਹ, ਹਾਲਾਂਕਿ ਥੋੜੀ ਦੂਰ ਤੋਂ ਬਣੀ ਹੈ। ਉਹ ਏਦਾਂ ਜਿੱਦਾਂ ਕੋਈ ਜਿਵੇਂ ਗ੍ਰਨੇਡ ਸੁੱਟਦੇ ਖੜਾ ਖੜਾ ਖੜਕ ਤੇ ਜਿਵੇਂ ਬਲਾਸਟ ਚੀਜ਼ਾਂ ਕਰਦੀਆਂ ਨਾ, ਅੱਗ ਨਿਕਲਦੀ ਹੈ ਵਿੱਚ। ਤਾਂ ਮਤਲਬ ਕਿ ਇਸ ਤਰ੍ਹਾਂ ਦੇ ਵੈਪਨ ਇਸਤੇਮਾਲ ਕੀਤੇ ਜਾ ਰਹੇ। ਹਾਲਾਂਕਿ ਪੁਸ਼ਟੀ ਨਹੀਂ ਆਪਾਂ ਕਰ ਸਕਦੇ ਕਿਹੜਾ ਚੱਲਿਆ ਕਿਹੜਾ ਨਹੀਂ ਚੱਲਿਆ, ਪਰ ਜੇ ਬੁਲਟ ਦਾ ਕੱਲ ਨੂੰ ਮੰਨ ਲਓ ਪੋਸਟਮਾਰਟਮ ਦੇ ਵਿੱਚ ਸਾਫ਼ ਹੋ ਜਾਂਦਾ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਿੱਧੀ ਗੋਲੀ ਸਿਰ 'ਚ ਮਾਰੀ ਹੈ। ਸਿੱਧੀ ਗੋਲੀ ਸਿਰ 'ਚ ਮਾਰੀ ਆ। ਜਦ ਕਿ ਭੀੜ ਨੂੰ ਭਜਾਉਣ ਵਾਸਤੇ ਠੀਕ ਆ, ਚਲੋ ਉਧਰ 144 ਲੱਗੀ, ਆਪਾਂ ਨੂੰ ਪਤਾ ਹੈ 144 ਲੱਗੀ ਆ, ਠੀਕ ਹੈ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਪਣੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਭਾਈ ਫਾਇਰਿੰਗ ਇਜਾਜ਼ਤ ਲੈ ਕੇ ਕਰ ਸਕਦੇ ਹਾਂ। ਤਾਂ ਉਹ ਫਾਇਰਿੰਗ ਸਿੱਧੀ ਛਾਤੀ ਜਾਂ ਕਹਿ ਲਓ ਕਿ ਅੱਖ ਜਾਂ ਮੱਥੇ ਤੇ ਥੋੜੀ ਹੁੰਦੀ ਆ ਜੀ। ਇਹਦਾ ਮਤਲਬ ਉਹਦੇ ਸਿਰ ਦੇ ਪਿਛਲੇ ਪਾਸੇ ਵੱਜੀ ਆ, ਤਾਂ ਉਹ ਸ਼ਾਇਦ ਅੱਗੋਂ ਜਦੋਂ ਇਹ ਪਏ ਆ ਭੱਜ ਰਿਹਾ ਹੋਏਗਾ, ਤਾਂ ਇਹਦਾ ਮਤਲਬ ਕਿ ਪਿੱਠ 'ਚ ਗੋਲੀ ਮਾਰੀ ਆ, ਪਿਛਲੇ ਪਾਸੋਂ ਮਾਰੀ ਆ ਜੀ, ਜਿਹੜੀ ਸਿਰ 'ਚ ਵੱਜੀ ਆ। ਤਾਂ ਇਹ ਬਹੁਤ ਵੱਡੇ ਸਵਾਲ ਨੇ। ਪੈਲਟ ਕਰਨ ਮੈਂ ਪਿਛਲੇ ਐਤਵਾਰ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੂੰ ਪਿੱਟਿਆ ਸੀ ਮੈਂ ਭਗਵੰਤ ਮਾਨ ਹੋਰਾਂ ਨੂੰ ਕਿ ਉਹ ਲੀਥਲ ਤੇ ਨਾਨ ਲੀਥਲ ਵੈਪਨ ਇਸਤੇਮਾਲ ਕਰ ਰਹੇ ਨੇ। ਸਾਡੀ ਕੋਈ ਗੱਲ ਸੁਣ ਕੇ ਨਹੀਂ ਰਾਜੀ। ਅਸੀਂ ਇਹਨਾਂ ਨੂੰ ਵੀ ਕਹਿ ਰਹੇ ਸੀ ਨੌਜਵਾਨਾਂ ਨੂੰ, ਇਹ ਤੁਸੀਂ ਰਗੜੇ ਜਾਓਗੇ। ਦੇਖੋ ਮੈਂ ਸਿੱਧੀ ਗੱਲ ਕਹਿੰਦਾ ਹੁੰਦਾ, ਬਾਹਰ ਬੈਠ ਕੇ ਪੰਪ ਮਾਰਨੇ ਬਹੁਤ ਸੌਖੇ ਆ, ਮੈਂ ਵੀ ਮਾਰ ਸਕਦਾ, ਤੁਸੀਂ ਵੀ, ਕੋਈ ਵੀ ਬੰਦਾ। ਪਰ ਮੈਦਾਨ ਦੇ ਵਿੱਚ ਜਿਹੜੇ ਲੋਕ ਜੂਝਦੇ ਆ ਨਾ, ਜਦੋਂ ਉਹਨਾਂ ਦੇ ਘਰ ਪੱਟੇ ਜਾਂਦੇ ਆ ਪਿੱਛੋਂ, ਕੋਈ ਨਹੀਂ, ਮੈਂ ਬਥੇਰੇ ਦੇਖੇ ਆ, ਅਸੀਂ ਵੀ ਬਥੇਰੇ ਥਾਵਾਂ ਤੇ ਜਾਂਦੇ ਰਹੇ ਹਾਂ। ਸੂਰ ਇਸ ਤਰ੍ਹਾਂ ਗੋਲੀਆਂ 'ਚ ਵਰਦੀਆਂ, ਗੋਲੀਆਂ 'ਚੋਂ ਬਚੇ ਵੀ ਆ, ਸਾਹਮਣੇ ਵੱਜੀਆਂ ਗੋਲੀਆਂ ਵੇਖੀਆਂ ਵੀ ਮੈਂ ਆਪਣੀ ਜ਼ਿੰਦਗੀ 'ਚ। ਮਤਲਬ ਕਿ ਹੁਣ ਮੈਂ ਕਿਸੇ ਦਿਨ ਤੁਹਾਨੂੰ ਦੱਸ ਵੀ ਦਊਂਗਾ ਕਿ ਕਿਹੜੇ ਕਿਹੜੇ ਗੋਲੀ ਕਾਂਡ ਵੇਖੇ ਸਾਹਮਣੇ, 2-3 ਇਸੇ ਤਰ੍ਹਾਂ ਹੀ ਅੱਜ ਦਾ ਚੱਲ ਰਿਹਾ ਹੈ ਇਸ ਤਰ੍ਹਾਂ ਦੇ। ਪਰ ਗੱਲ ਇਹ ਹੈ ਕਿ ਬਾਅਦ ਦੇ ਵਿੱਚ ਜਸਪਾਲ ਸਿੰਘ ਉਹ ਮੁੰਡਾ ਮਰਿਆ ਸੀ, ਮਾਰ ਦਿੱਤਾ ਸੀ ਪੁਲਿਸ ਨੇ, ਯਾਦ ਹੋਣਾ ਤੁਹਾਨੂੰ। ਕੌਣ ਯਾਦ ਕਰਦਾ ਅੱਜ? ਕੌਣ ਯਾਦ ਕਰਦਾ ਉਹਨੂੰ? ਕੋਈ ਨਹੀਂ ਯਾਦ ਕਰਦਾ। ਯਾਦ ਉਹਦੇ ਮਾਪੇ ਹੀ ਕਰਦੇ ਹੋਣਗੇ ਉਹਨੂੰ, ਜਾਂ ਕੋਈ ਸਕੇ ਸੋਦਰੇ, ਕੋਈ ਯਾਰ ਦੋਸਤ ਕਰਦੇ ਹੋਣਗੇ। ਤਾਂ ਗੱਲ ਇਹ ਆ ਕਿ ਅਸੀਂ ਅੱਛਾ ਇਹ ਗਾਣੇ ਚਲਾ ਦਿੰਦੇ ਨੇ, ਲੈਣਾ ਅਸੀਂ ਹੱਕ ਦਿੱਲੀਏ ਤੇ ਫਲਾਣਾ ਦਿੱਲੀਏ, ਐ ਕਰਾਂਗੇ ਉਹ ਕਰਾਂਗੇ। ਕੋਈ ਗਾਇਕ ਹੁਣ ਤੁਸੀਂ ਦੇਖਿਆ ਕੋਈ ਲੱਗਿਆ ਕਿ ਸਿਹਰੇ ਬੰਨ ਕੇ ਫੋਟੋ ਖਿਚਾ ਲੈਣੀ, ਅਸੀਂ ਵਿਆਹਣ ਚੱਲੇ ਆ ਦਿੱਲੀ ਨੂੰ, ਬੜਾ ਸੌਖਾ ਉੱਥੇ। ਇਹ ਗੱਲਾਂ ਮੇਰੀਆਂ ਕੁਝ ਕੌੜੀਆਂ ਲੱਗਣਗੀਆਂ, ਪਰ ਇਹ ਹਕੀਕਤ ਅਸੀਂ ਇੱਥੇ ਬੈਠੇ ਇਹੀ ਚੀਜ਼ਾਂ ਵੇਖਦੇ ਰਹਿੰਦੇ ਸਾਰੀ ਦਿਹਾੜੀ। ਕਈ ਬੰਦਿਆਂ ਦੇ ਉੱਥੇ ਮਤਲਬ ਨੇ ਆਪਣੇ, ਚਾਹੇ ਕਿਸੇ ਦੇ ਰਾਜਸੀ ਨੇ, ਚਾਹੇ ਕਿਸੇ ਦੇ ਕੁਛ, ਚਾਹੇ ਕਿਸੇ ਦੇ ਕੁਛ, ਪਰ ਮਰ ਕੌਣ ਰਿਹਾ? 2 ਕਿੱਲਿਆਂ ਵਾਲੇ ਕਿਸਾਨ ਦਾ ਮੁੰਡਾ ਮਰਿਆ, 2 ਭੈਣਾਂ ਦਾ ਭਰਾ ਆ, 21-22 ਸਾਲ ਉਮਰ ਹੈ, ਕਿਸੇ ਦਾ ਕੱਖ ਨਹੀਂ ਜਾਣਾ।
ਤਾਂ ਗੱਲ ਹੈ ਕਿ ਡੱਲੇਵਾਲ ਸਾਹਿਬ ਤੇ ਆਪ ਹਸਪਤਾਲ 'ਚ ਚਲੇ ਗਏ ਨੇ। ਪੰਧੇਰ ਸਾਹਿਬ ਕਹਿੰਦੇ ਆ ਕਿ 2 ਦਿਨ ਹੁਣ ਟਾਲ ਦਿੱਤਾ ਜੀ। ਤੁਸੀਂ ਪਹਿਲਾਂ ਕਿਉਂ? ਅੱਛਾ, ਸ਼ਾਇਦ ਤੁਹਾਡੇ ਨਾਲ ਗੱਲ ਕਰਦਿਆਂ ਵੀ ਮੈਂ ਕਿਹਾ ਹੋਵੇਗਾ, ਕਿਉਂਕਿ 8 ਦਿਨ ਤੋਂ ਚੱਲਦਾ ਹੈ, ਪਰ ਮੈਂ ਬਹੁਤ ਸਾਰੇ ਮੰਚਾਂ ਤੇ ਕਿਹਾ ਕਿ ਨਾ ਪਹਿਲੀ ਵਾਰ ਵਾਲੀ ਇਹ ਲੜਾਈ ਆ, ਜੀ ਨਾ ਪਹਿਲਾਂ ਵਾਰ ਵਰਗੀ ਖੁੱਲ੍ਹ ਹੈ। ਤਿਆਰੀ ਦੇ ਹਿਸਾਬ ਨਾਲ ਆਪਣੀ ਰਣਨੀਤੀ ਉਲੀਕੋ ਭਾਈ, ਬਹੁਤ ਖਤਰਨਾਕ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ, ਉਹਨਾਂ ਦੀ ਰਣਨੀਤੀ ਨੂੰ ਇਹ ਹਾਲੇ ਵੀ ਨਹੀਂ ਸਮਝ ਰਹੇ, ਤੇ ਜੇ ਬੰਦੇ ਕੁਝ ਸਮਝ ਰਹੇ ਤੇ ਇਹਦਾ ਮਤਲਬ ਕਿ ਸ਼ਾਇਦ ਉਹਨਾਂ ਨੂੰ ਇਹ ਜਾਣ ਕੇ ਫਿਰ ਮੌਕਾ ਦੇ ਰਹੇ। ਮੈਂ ਤੇ ਇਹ ਗੱਲ ਕਹੂੰਗਾ, ਕਿਉਂਕਿ ਅਸੀਂ ਦਿਲੋਂ ਦੁਖੀ ਆ। ਜਦੋਂ ਇੱਥੇ ਕੋਈ ਲਾਸ਼ ਡਿੱਗਦੀ ਆ, ਕੀਰਨੇ ਪੈਂਦੇ ਆ, ਅਸੀਂ ਤੇ ਦਿਲੋਂ ਪਿੱਟਦੇ ਆ। ਦੇਖੋ ਗੱਲ ਕੀ ਆ, ਉਹਨਾਂ ਨੇ ਤੁਹਾਨੂੰ ਇੱਕ ਤਰ੍ਹਾਂ ਨਾਲ ਆਈਸੋਲੇਟ ਕਰ ਦਿੱਤਾ। ਆਈਸੋਲੇਟ, ਬਿਲਕੁਲ ਸਹੀ। ਤੁਸੀਂ ਪਹਾੜਾਂ ਨੂੰ ਚੜ੍ਹ ਨਹੀਂ ਸਕਦੇ, ਜਾਂ ਉੱਥੇ ਜਾ ਕੇ ਕੀ ਕਰਨਾ ਸੀ? ਪਹਾੜੀਆਂ ਨਾਲ ਸਾਡਾ ਕੋਈ ਰੌਲਾ, ਕਸ਼ਮੀਰੀਆਂ ਨਾਲ ਰੌਲਾ, ਉਧਰ ਪਾਕਿਸਤਾਨ ਆ ਗਿਆ ਜੀ। ਤੁਹਾਨੂੰ ਇਧਰੋਂ ਆਈਸੋਲੇਟ ਕਰ ਦਿੱਤਾ ਉਹਨਾਂ ਨੇ। ਤੁਹਾਨੂੰ ਇੱਕ ਤਰ੍ਹਾਂ ਨਾਲ ਮੈਂ ਕਹਾਂਗਾ ਕਿ ਤੁਹਾਡੀ ਟਰੈਕਟਰੀ 'ਚ ਆ ਕੇ ਉਹਨਾਂ ਨੇ ਕੁੱਟਿਆ ਮਾਰਿਆ। ਜੀ ਜੀ। ਹੁਣ ਜੇ ਤੁਸੀਂ ਬੇਚੈਨ ਹੋ ਕੇ ਆਪਣੇ ਆਗੂਆਂ ਦੇ, ਅੱਜ ਮੈਨੂੰ ਤਾਂ ਇਹ ਪਤਾ ਲੱਗਿਆ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ, ਮੈਨੂੰ ਮੇਰੇ ਸੋਰਸ ਨੇ ਦੱਸਿਆ ਕਿ ਡੱਲੇਵਾਲ ਨੂੰ ਵੀ ਇੱਥੇ ਇੱਕ ਯੂਟਿਊਬਰ ਹੈਗਾ, ਕੋਈ 1-2 ਬੰਦੇ, ਉਹ ਖਿੱਚਣ ਤੱਕ ਗਏ ਨੇ ਟਰਾਲੀ 'ਚੋਂ। ਅੱਛਾ। ਤਾਂ ਹੀ ਸ਼ਾਇਦ ਮੈਨੂੰ ਲੱਗਦਾ ਕਿ ਡੱਲੇਵਾਲ ਹਸਪਤਾਲ ਆ ਗਏ ਵੀ ਅੱਗੇ ਲੱਗ, ਹੁਣ ਅੱਗੇ ਲੱਗ, ਫਲਾਂ ਟਮਕਾ। ਮਤਲਬ ਕਿ ਦੇਖੋ, ਮੈਂ ਜਿਹੜੀ ਗੱਲ ਕਰ ਰਿਹਾ ਪ੍ਰਵੀਨ ਜੀ, ਇਹਨੂੰ ਗੌਰ ਨਾਲ ਚਿੱਠ ਲਿਓ। ਵੇ ਆਈਸੋਲੇਟ ਕਰਕੇ ਬਿਲਕੁਲ, ਮਤਲਬ ਕਿ ਇੱਕ ਕੰਧ ਬਣਾਤੀ। ਇਹ ਨਹੀਂ ਹੈ ਜੇ ਇੱਕ ਬੈਰੀਕੇਡ, ਇਹਨਾਂ ਨੂੰ ਹੁਣ ਕਿੱਦਾਂ ਸਮਝਾਈਏ ਕਿ ਇੱਕ ਬੈਰੀਕੇਡ ਤੋੜ ਲਓਗੇ ਤਾਂ ਦਿੱਲੀ ਤੱਕ ਹੀ ਸਾਰੇ ਪ੍ਰਬੰਧ ਇਦਾਂ ਦੀ ਆ। ਇੱਕ ਤੋੜ ਲਓਗੇ, ਤੁਹਾਡੀ એનર્ਜੀ ਇੰਨੀ ਲੱਗ ਜਾਏਗੀ, ਨੁਕਸਾਨ ਹੋ ਜਾਏਗਾ, ਤਾਂ ਉੱਥੇ ਤਾਂ ਫੇਰ ਤਿਆਰ ਹੈ। 8 ਲੇਅਰਸ ਦੀਆਂ, ਮਤਲਬ ਕਿ ਪਤਾ ਨਹੀਂ ਕਿੰਨੀਆਂ। ਅੱਜ ਸਾਡਾ ਕੋਈ ਮਿੱਤਰ ਆਇਆ ਸੀਗਾ, ਹਾਂਜੀ, ਉਹ ਕਹਿੰਦਾ ਕਿ ਸਾਰੇ ਹਰਿਆਣੇ 'ਚ ਹੀ ਇਹ ਪ੍ਰਬੰਧ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਰਣਨੀਤੀ, ਮੈਂ ਜਿਵੇਂ ਕਿਹਾ ਕਿ ਤੁਹਾਨੂੰ ਬਦਲਣੀ ਚਾਹੀਦੀ ਸੀ, ਪਰ ਜਿਵੇਂ ਮੈਂ ਦੇਖ ਰਿਹਾ ਇਸ ਮਾਮਲੇ ਦੇ ਵਿੱਚ ਪ੍ਰਵੀਨ ਜੀ, ਸਾਫ਼ ਹੈ, ਸਪਸ਼ਟ ਹੈ ਕਿ ਉਹਨਾਂ ਦਾ ਮੰਤਵ ਇਹ ਹੋਇਆ, ਉਹਨਾਂ ਨੇ ਉੱਤੇ ਨੈਰੇਟਿਵ ਸੈੱਟ ਕਰ ਰੱਖਿਆ ਪੂਰਾ, ਕਿ ਦਰਅਸਲ ਇਹ ਦੇਸ਼ ਨੂੰ ਅਸਥਿਰ ਕਰ ਰਹੇ ਨੇ, ਇਹਨਾਂ ਨੂੰ ਫੰਡਿੰਗ ਹੋ ਰਹੀ ਆ ISI ਦੇ ਥਰੂ, ਖਾਲਿਸਤਾਨ, ਇਹ ਖਾਲਿਸਤਾਨੀ ਨਹੀਂ ਜ਼ਿਆਦਾ, ਉਹ ਇੱਥੇ ਤੇ ਅਫਸਰ ਨੂੰ ਖਾਲਿਸਤਾਨੀ ਕਹੀ ਜਾਂਦੇ ਨੇ। ਜੀ, ਗੱਲ ਇਹ ਹੈ ਕਿ ਇਹ ਬੰਦੇ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਨੇ, ਇਹ ਪੰਜਾਬ ਵਾਲੇ। ਤਾਂ ਮਤਲਬ ਇਹ ਆ ਕਿ ਹੁਣ ਜਿੱਦਾਂ ਕਹੀਏ ਕਿ ਅੱਜ ਮੈਂ ਅਦਨਾਨ ਸਾਮੀ ਦਾ ਦੇਖ ਰਿਹਾ ਸੀ, ਸ਼ਾਇਦ ਅਦਨਾਨ ਸਾਮੀ ਆ, ਉਹ ਇਹਨੂੰ ਨਾਗਰਿਕਤਾ ਦਿੱਤੀ ਸੀ, ਉਹਦਾ ਟਵੀਟ ਪੜ੍ਹ ਲਓ ਜਾ ਕੇ, ਕੀ ਕਹਿ ਰਿਹਾ, ਪੜ੍ਹੋ ਜਾ ਕੇ ਜੀ। ਉਹਦੇ ਵਿੱਚ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਬਕ ਸਿਖਾਇਆ ਜਾ ਰਿਹਾ ਹੈ। ਹੁਣ ਜਦ ਤੁਸੀਂ ਭੜਕੋਗੇ, ਤੁਹਾਨੂੰ ਕਿਸੇ ਨੇ ਤੁਹਾਡੇ ਘਰ 'ਚ ਕੈਦ ਕਰ ਰੱਖਿਆ ਹੋਵੇ, ਤੁਸੀਂ ਹੁਣ ਬੇਚੈਨ ਹੋ ਕੇ ਭੜਕੋਗੇ, ਤਾਂ ਫਿਰ ਕੀ ਕਰੋਗੇ? ਆਪਣੇ ਘਰ 'ਚ ਹੀ ਅੱਗ ਲਾ ਸਕਦੇ ਹੋ ਨਾ ਜੀ। ਜਦ ਘਰ 'ਚ ਤੁਹਾਡੇ ਅੱਗ ਲੱਗੇਗੀ ਤਾਂ ਉੱਥੇ ਵੀ ਉਹਨਾਂ ਦਾ ਫਾਇਦਾ, ਕਿਉਂਕਿ ਸਰਕਾਰ ਭਗਵੰਤ ਮਾਨ। ਤਾਂ ਮਤਲਬ ਇਸ ਚੀਜ਼ ਨੂੰ ਕਿਸਾਨ ਆਗੂਆਂ ਨੂੰ ਚਾਹੀਦਾ ਸੀ, ਭਾਈ ਤੁਸੀਂ ਲੈ ਕੇ ਗਏ ਹੋ ਸਾਰਿਆਂ ਨੂੰ, ਤੁਸੀਂ ਪਹਿਲੇ ਦਿਨ ਕਿਉਂ ਨਹੀਂ ਸਮਝਿਆ ਇਸ ਚੀਜ਼ ਨੂੰ? ਤੁਸੀਂ ਦਿੱਲੀ ਜਾਣਾ ਜੀ, ਦਿੱਲੀ ਤੁਸੀਂ ਥੋੜੇ ਫਲੈਕਸੀਬਲ ਉਦੋਂ ਹੀ ਹੁੰਦੇ ਆ ਕਿ ਭਾਈ ਮੁੰਡਿਓ ਕਾਲੀ ਨਾ ਕਰੋ, ਆਪਣਾ ਦਾਬਾ ਕਾਇਮ ਆ, ਇੰਟਰਨੈਸ਼ਨਲੀ ਗੱਲ ਪਹੁੰਚੀ ਪਈ ਆ, ਇਹ ਹਿੱਲੇ ਪਏ ਆ, ਵਜ਼ੀਰ ਇੱਥੇ ਆ ਰਿਹਾ, ਕੋਈ ਗੱਲ ਨਹੀਂ, ਉੱਥੇ ਵੀ ਬਹਿਣਾ ਹੀ ਆ। ਇਹ ਦਿੱਲੀ, ਮਤਲਬ ਦਿੱਲੀ ਜਾਣਾ, ਦਿੱਲੀ ਜਾਣਾ ਕੀ ਹੈ? ਦਿੱਲੀ ਵੀ ਜਾ ਕੇ 378 ਦਿਨ ਅੱਗੇ ਬੈਠੇ ਸਾਂ, 378 ਦਿਨ ਬਹਿਣਾ ਪਿਆ ਸੀਗਾ। ਤਾਂ ਮਤਲਬ ਕਿ ਜਦ ਉਹ ਐਤਕੀ ਤੁਹਾਡੇ ਟੇਬਲ ਤੇ ਆਪ ਆ ਰਹੇ ਸੀ ਜੀ ਜੀ, ਹੋਣਾ ਤੇ ਆ ਹੀ ਸਾਰਾ ਕੁਝ ਸੀਗਾ, ਪਰ ਉਹ ਤੁਸੀਂ ਸਮਝ ਲੈਂਦੇ, ਉਹ ਫਿਰ ਤੁਸੀਂ ਜੋਸ਼ ਦੇਈ ਗਏ ਤਾਂ ਉਹ ਪੱਕੇ ਹੋ ਗਏ। ਤਾਂ ਇੱਕ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ, ਗੀਤ ਮਿਲਦੇ ਆ, ਨਾਅਰੇ ਮਿਲਦੇ ਆ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਇੱਕ ਜਵਾਨੀ ਦਾ ਜੋਸ਼ ਵੀ ਹੁੰਦਾ ਹੈ, ਇੱਕ ਮਤਲਬ ਕਿ ਸਾਡੇ ਇੱਥੇ ਆਪਾਂ ਇਹ ਵੀ ਦੇਖਦੇ ਨਾ, ਸਿੱਖੀ ਸਪਿਰਿਟ ਜਿਹੜੀ ਆ ਉਹ ਵੀ ਬੜੀ ਚੜ੍ਹਦੀ ਕਲਾ ਵਾਲੀ ਹੈ। ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖਣਾ ਹੈ, ਤੁਸੀਂ ਦੇਖਣਾ ਕਿ ਇਸ એનર્ਜੀ ਨੂੰ ਭਾਈ ਕਿੱਦਾਂ ਇਸਤੇਮਾਲ ਕਰਨਾ ਅਸੀਂ।
ਤੋ ਇਹ ਜਜ਼ਬਾ ਸੀਗਾ। ਹੁਣ ਦੇਖੋ, ਮੈਂ ਤਾਂ ਕਿਸੇ ਨੂੰ ਬਲੇਮ ਨਹੀਂ ਕਰਦਾ ਕਿ ਆਹ ਫਲਾਣੇ ਆਗੂ ਦੀ ਫੇਲਿਅਰ ਹੈ, ਪਰ ਜਦੋਂ ਤੁਸੀਂ ਇੰਨੇ ਇਕੱਠ ਨੂੰ ਉੱਥੇ ਲੈ ਕੇ ਗਏ ਤਾਂ ਤੁਹਾਡਾ ਹੀ ਬਣੇਗਾ ਜ਼ਿੰਮੇਵਾਰ ਆਖਰ ਦੇ ਵਿੱਚ ਜੋ ਵੀ ਹੋਇਆ, ਕਿਉਂਕਿ ਜਦੋਂ ਤੁਸੀਂ ਜਿੱਤ ਜਾਂਦੇ ਹੋ ਕ੍ਰੈਡਿਟ ਵੀ ਤੁਸੀਂ ਲੈਂਦੇ ਹੋ, ਇਲੈਕਸ਼ਨ ਵੀ ਤੁਸੀਂ ਲੜਦੇ ਹੋ। ਇਸ ਕਰਕੇ ਹੁਣ ਜਿਹੜੀ, ਚਲੋ ਆਪਾਂ ਆਪਰੇਸ਼ਨ ਤੇ ਆ ਜਾਈਏ ਤਾਂ ਥੋੜੇ ਜਿਹੇ ਜਜ਼ਬਾਤ ਨੇ ਜੋ ਦੇਖ ਰਹੇ ਆ, ਕੁਝ ਮੇਰੀਆਂ ਆਪਣੀਆਂ ਮਤਲਬ ਕਿ ਜੋ ਕਹਿ ਲਓ ਕਿ ਜਾਣਕਾਰੀਆਂ ਜਾਂ ਇੱਥੇ ਸੁਝਾ ਬੁਝਾ ਜਾਂ ਸੋਚ ਦੇ ਘੋੜੇ ਦੜਾਈ ਦੇ, ਏਦਾਂ ਹੀ ਲੱਗਦਾ ਕਿ ਉਹਨਾਂ ਨੇ ਇਹ ਧਾਰਿਆ ਕਿ ਚਾਹੇ ਜੋ ਮਰਜ਼ੀ ਹੋ ਜਾਵੇ ਇਹਨਾਂ ਨੂੰ ਗਾਹ ਨਹੀਂ ਆਉਣ ਦੇਣਾ ਜੀ। ਤੇ ਜੇ ਇਹ ਮਤਲਬ ਕਿ ਤੰਗ ਹੋ ਕੇ ਲਾਂਬੂ ਲਾਉਣਗੇ ਤਾਂ ਲਾਂਬੂ ਕਿੱਥੇ ਲਾਉਣਗੇ? ਪੰਜਾਬ ਚ, ਆਪਣੇ ਘਰ ਚ। ਬਿਲਕੁਲ ਏਦਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਰਿਸਥਿਤੀ ਹੈ। ਚਲੋ ਦੁਆ ਕਰਦੇ ਹਾਂ ਸਾਰਾ ਕੁਝ ਠੀਕ ਹੋਵੇ, ਪਰ ਇਹ ਮੁੰਡੇ ਦਾ ਘਾਟਾ ਜਿਹੜਾ ਉਹ ਨਹੀਂ ਪੂਰਾ ਹੋਣਾ। ਪਰ ਜਿੰਨੀ ਕੋਈ ਜਾਣਕਾਰੀ ਮਿਲ ਰਹੀ ਆ, ਕੋਈ ਜ਼ਖਮੀ ਇੱਕ ਨਹੀਂ ਹੈਗਾ, ਜ਼ਖਮੀ ਬਹੁਤ ਆ। ਉੱਥੋਂ ਮੁੰਡਾ ਹੁਣੇ ਹੀ ਘਰੇ ਪਰਤਿਆ ਸੀਗਾ, ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ, ਉਹਨੇ ਵੀ ਦੱਸਿਆ, ਕਹਿੰਦਾ ਭਾਜੀ ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ, ਇੰਨਾ ਕੁਛ ਹੋਇਆ। ਉਹ ਸ਼ੰਭੂ ਤੋਂ ਹੀ ਆ ਰਿਹਾ ਸੀਗਾ ਜੀ ਜੀ। ਉਹ ਕਹਿੰਦਾ ਵੀ ਬਹੁਤ ਬਹੁਤ ਜ਼ਖਮੀ ਆ। ਤਾਂ ਇੱਕ ਹੁਣ ਅੰਦਾਜ਼ਾ ਹੀ ਆ ਕਿ ਹੋ ਸਕਦਾ 100 ਜ਼ਖਮੀ ਹੋਣ, 200, 3 ਤਾਂ ਇਸ ਟਾਈਮ ਕਹਿ ਲਓ ਕਿ ਉਹ ਕਾਫੀ ਸੀਰੀਅਸ ਜਿਹੜੇ ਆ ਪਟਿਆਲੇ ਜਾਂਦੇ ਜੀ। ਸੀਰੀਅਸ ਤੋਂ ਭਾਵ ਕਿਸੇ ਦੇ ਅੱਖ ਚੋਂ ਵੱਜਿਆ ਹੋਏਗਾ, ਕਿਸੇ ਦੇ ਕੁਛ, ਕਿਸੇ ਦੇ ਕੁਛ। ਕਹਿਣ ਦਾ ਮਤਲਬ ਇਹ ਕਿ ਹੁਣ ਭਗਵੰਤ ਮਾਨ ਬੋਲੇ ਆ ਅੱਜ ਕਿ ਕੋਈ ਪਰਵਾਹ ਨਹੀਂ ਹੈ, ਤੁਸੀਂ ਲਾ ਦਿਓ, ਰਾਸ਼ਟਰਪਤੀ ਰਾਜ ਲਾਉਣਾ ਹੈ ਜੋ ਹੈ। ਪਰ ਗੱਲ ਇਹ ਆ ਕਿ ਤੁਹਾਨੂੰ ਪਹਿਲਾਂ ਹੀ ਨੋਟਿਸ ਲੈਣਾ ਚਾਹੀਦਾ। ਪੈਲਟ ਗਨ ਯੂਜ਼ ਹੋ ਰਹੀ ਸੀ, ਉਹ ਤੁਹਾਡੀ ਟਰੈਕਟਰੀ ਚ ਆ ਕੇ ਟੈਰੀਟੋਰੀਅਲ ਚੈਲੰਜ ਤੁਹਾਨੂੰ ਦੇ ਰਹੇ ਸਨ, ਸਭ ਕੁਝ ਹੋ ਰਿਹਾ ਸੀਗਾ, ਤੁਸੀਂ ਕੱਖ ਨਹੀਂ ਕੀਤਾ। ਹੁਣ ਉੱਠ ਕੇ ਤੁਸੀਂ ਕਹਿ ਰਹੇ ਹੋ ਮੈਂ ਆਪਦੇ ਬੰਦੇ ਨਹੀਂ ਮਰਵਾ ਸਕਦਾ, ਫਲਾਨੀ। ਇਹ ਰਾਜਨੀਤੀ ਆ। ਜਿਵੇਂ ਹੁਣ ਦੂਜੀਆਂ ਰਾਜਸੀ ਧਿਰਾਂ ਉਹ ਕਹਿਣਗੀਆਂ ਭਗਵੰਤ ਮਾਨ ਨੇ ਕੀਤਾ ਕਰਾਇਆ। ਅਸੀਂ ਸਿਆਸਤ ਚੋਂ ਕੁਝ ਨਹੀਂ ਲੈਣਾ। ਸਾਡਾ ਮੁੰਡਾ ਮਰਿਆ, ਸਾਡੇ ਮੁੰਡਿਆਂ ਦੇ ਹੋਰ ਮਰਨ ਦਾ ਖਤਰਾ ਜਿਸ ਹਿਸਾਬ ਨਾਲ ਤੁਸੀਂ ਰਾਜਨੀਤੀ ਕਰ ਰਹੇ ਹੋ। ਤਾਂ ਇਹ ਨਹੀਂ ਹੈ ਕਿ ਕੋਈ ਇਹ ਕਹਿ ਦਿੰਦਾ ਜੀ ਮੈਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ। ਰਾਜਨੀਤੀ ਤਾਂ ਸਾਰੀਆਂ ਥਾਵਾਂ ਤੋਂ ਜੁੜ ਜਾਂਦੀ ਹੈ ਜਾ ਕੇ। ਇਹ ਤੁਸੀਂ ਦੇਖਣਾ ਹੁਣ ਕਿ ਭਾਈ ਕੀ ਕਰਨਾ ਕੀ ਨਹੀਂ ਕਰਨਾ। ਪਰ ਇਹ ਟਾਲ ਦਿੱਤਾ ਇਹਨਾਂ 2 ਦਿਨਾਂ ਵਾਸਤੇ, ਕਿਉਂਕਿ ਮਸਲਾ ਹੀ ਬਹੁਤ ਜ਼ਿਆਦਾ। ਮੈਂ ਤੁਹਾਨੂੰ ਜਿਵੇਂ ਕਿਹਾ ਕਿ ਬਹੁਤ ਜ਼ਿਆਦਾ। ਪ੍ਰਵੀਨ ਜੀ ਇੱਕ ਉਹ ਵੀ ਹੈ ਕਿ ਕਈ ਵਾਰ ਤੁਸੀਂ ਕੀ ਹੁੰਦਾ ਕਿ ਵਾਰ-ਵਾਰ ਏਦਾਂ ਦੀਆਂ ਚੀਜ਼ਾਂ ਭਰਾ ਕੇ ਨਾ ਆਪਣਾ ਦਾਬਾ ਵੀ ਦੂਰ ਕਰ ਲੈਂਦੇ ਹੋ। ਦਾਬਾ ਵੀ ਦੂਰ ਕਰ ਲੈਂਦੇ ਜੀ ਜੀ। ਆ ਦੂਜਾ ਤੀਜਾ ਮੌਕਾ ਹੋ ਗਿਆ, ਉਹਨਾਂ ਨੇ ਨਹੀਂ ਵਧਣ ਦਿੱਤਾ। ਔਰ ਤੁਹਾਡਾ ਜਿਹੜਾ ਡਰ ਸੀ, ਦਾਬਾ ਸੀ, ਕਈ ਵਾਰ ਜਿਹੜਾ ਹੁੰਦਾ ਨਾ ਛੱਪਾ ਕਹਿੰਦੇ ਆਪਾਂ, ਫਲਾਣੇ ਦਾ ਛੱਪਾ, ਅੱਖ ਦੀ ਕੂੜੀ, ਉਹ ਵੀ ਲੈ ਜਾਂਦੀ ਆ ਕਈ। ਦੇਖੋ ਹੁਣ ਅੱਗੇ ਕੀ ਬਣਦਾ। ਪਰ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਬੇਵਿਦਕ ਦੁਖਦਾਇਕ ਦਿਨ ਆ। ਬਹੁਤ ਜ਼ਿਆਦਾ ਉਹਨਾਂ ਨੇ ਮਾਰ ਕੀਤੀ ਆ। ਜ਼ੁਲਮ ਦੀ ਕੋਈ ਇੰਤਹਾ ਨਹੀਂ ਛੱਡੀ ਉਹਨਾਂ ਨੇ ਜੀ, ਕੋਈ ਇੰਤਹਾ। ਉਲਟਾ ਉਹ ਕਹਿੰਦੇ ਕਿ ਇਹਨਾਂ ਨੇ ਪਰਾਲੀ ਨੂੰ ਅੱਗ ਲਾਈ ਆ ਮਿਰਚਾਂ ਵਿੱਚ ਸੁੱਟ ਕੇ ਵੀ ਉਹ ਧੂੰਆਂ ਇੱਧਰ ਨੂੰ ਜਾਵੇ। ਤੇ ਪਰ ਗੱਲ ਇਹ ਆ ਕਿ ਜੋ ਤੁਸੀਂ ਕਰਦੇ ਪਏ ਹੋ, ਤੁਸੀਂ ਤੇ ਕੋਈ ਮਤਲਬ ਕਿ ਕਿਸਾਨ ਛੱਡੋ, ਇਨਸਾਨ ਦੀ ਵੀ ਪਰਵਾਹ ਨਹੀਂ ਕਰ ਰਹੇ ਆ। ਮੁੰਡੇ ਦੇ ਪਿੱਛੋਂ ਮੈਂ ਦੇਖੀ ਆ, ਵੀਡੀਓ ਦੇਖੀ ਆ, ਉਹ ਕਿਸੇ ਨੇ ਨਾ ਲਾਸ਼ ਦੀ ਵੀਡੀਓ ਬਣਾਈ ਆ ਤੇ ਉਹ ਬਿਲਕੁਲ ਧੌਣ ਦੇ ਉਤਲੇ ਪਾਸੇ ਵੱਜੀ ਆ, ਮੋਰੀ ਨਿਕਲੀ ਪਈ ਆ। ਇਹਦਾ ਮਤਲਬ ਹੈ ਕਿ ਹੁਣ ਇੱਕ ਸਾਈਡ ਤੇ ਉਹ ਖਲੋਤੇ ਆ, ਜੇ ਗੋਲੀ ਪਿੱਛੋਂ ਵੱਜੀ ਆ ਤਾਂ ਉਹ ਇੱਧਰ ਨੂੰ ਆ ਰਿਹਾ ਹੋਏਗਾ ਨਾ, ਭੱਜ ਕੇ ਵਾਪਸ ਆ ਰਿਹਾ ਹੋਏਗਾ। ਇਹ ਤਾਂ ਨਹੀਂ ਕਿ ਉਹਨਾਂ ਦੇ ਕੋਲੋਂ ਲੰਘ ਕੇ ਗਾਂ ਨੂੰ ਨਿਕਲਿਆ ਹੋਏਗਾ ਤੇ ਪਿੱਛੋਂ ਮਾਰੀ ਗਿਆ ਜੀ। ਉਹਦੀ ਡੈਡ ਬੋਡੀ ਵੀ ਪੰਜਾਬ ਦੇ ਹੀ ਇਲਾਕੇ ਚ ਡਿੱਗੀ। ਇਸ ਤੋਂ ਇਲਾਵਾ ਹੋਰ ਦੱਸ ਦੇਵਾਂ ਤੁਹਾਨੂੰ। ਹਾਂਜੀ, ਇਹ ਤਾਂ ਮਿਲਟਰੀ ਵਾਲੇ ਕਹਿੰਦੇ ਆ, ਪਰ ਉਹ ਹੈ ਜ਼ਿਆਦਾਤਰ ਨੀਮ ਫੌਜੀ ਦਸਤੇ ਹੀ ਆ। ਹਾਂਜੀ ਹਾਂਜੀ, ਉਹ ਇੱਧਰ ਦਾਖਲ ਹੋ ਕੇ ਸ਼ਾਇਦ ਖਨੌਰੀ ਬਾਰਡਰ ਦੀ ਗੱਲ ਆ ਪ੍ਰਵੀਨ ਜੀ, ਉਹਨਾਂ ਨੇ ਕਾਰਾਂ ਵੀ ਤੋੜੀਆਂ ਨੇ, ਟਰੈਕਟਰ ਭੰਨੇ ਨੇ। ਹਾਂਜੀ, ਉਹਨਾਂ ਨੇ ਬੰਦੇ ਕੁੱਟੇ ਆ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਇੱਕ ਕੋਈ ਹਰਿਆਣੇ ਦਾ ਨੌਜਵਾਨ, ਉਹਨੂੰ ਚੁੱਕ ਕੇ ਲੈ ਕੇ ਗਏ ਨੇ, ਬੋਰੀਆਂ 'ਚ ਪਾਪਾ ਵੀ ਕੁੱਟਿਆ। ਤਾਂ ਇਹ ਆ ਸਿੱਧੀਆਂ ਗੋਲੀਆਂ ਹੀ ਨਹੀਂ, ਜੋ ਵੀ ਹੋ ਰਿਹਾ। ਉਹਨਾਂ ਨੇ ਤੇ ਬੈਨਕ ਭਾਸਕਰ ਦਾ ਰਿਪੋਰਟਰ ਜਿਹੜੇ, ਉਹਦੀਆਂ ਲਕੀਰਾਂ ਕਢਾਈਆਂ ਨੇ ਚੰਗੀਆਂ, ਉਹਦੀ ਵੀਡੀਓ ਡਿਲੀਟ ਕਰਵਾਈ ਆ ਜੀ। ਉਹ ਹਰਿਆਣੇ ਵਾਲੀ ਸਾਈਡ ਤੁਰਿਆ ਫਿਰਦਾ ਸੀ, ਜਿੱਥੇ ਸਾਰਾ ਕੁਝ ਭਰ ਰਿਹਾ ਸੀ ਅਸਲਾ ਬਰੂਦ। ਉਹ ਚਲਾ ਗਿਆ, ਉਹਨਾਂ ਨੇ ਘੇਰ ਲਿਆ ਤਾਂ ਸ਼ੁਕਰ ਕਰ ਛੱਤਰ ਨਹੀਂ ਮਾਰੇ। ਬਾਕੀ ਇਹਨਾਂ ਨੇ ਤਾਂ ਪਹਿਲੇ ਵਾਰਨਿੰਗ ਦੇ ਦਿੱਤੀ ਸੀ ਕਿ ਕਿਲੋਮੀਟਰ ਦੇ ਏਰੀਏ 'ਚ ਨਾ ਕੋਈ ਬਜ਼ੁਰਗ ਆਵੇ, ਜਵਾਕ ਆਵੇ, ਨਾ ਹੀ ਪੱਤਰਕਾਰ ਆਵੇ। ਉਹ ਸਾਫ਼ ਸੰਕੇਤ ਸੀ ਜੀ ਜੀ।
ਸਾਫ਼ ਸੰਕੇਤ ਸੀਗਾ ਕਿ ਇਹਨਾਂ ਦੀ ਇਹ ਤਿਆਰੀ ਖੱਟਰ ਦੀ ਹੈ ਹੀ ਨਹੀਂ। ਮੈਂ day one ਤੋਂ ਕਹਿੰਦਾ ਜੀ ਜੀ, ਇਹ ਤਿਆਰੀ ਖੱਟਰ ਦੀ ਨਹੀਂ, ਖੱਟਰ ਡਰਪੋਕ ਆਦਮੀ ਹੈ। ਖੱਟਰ ਨੂੰ ਪਤਾ ਕਿ ਮੇਰੀ ਖਟੀਆ ਖੜੀ ਕਰ ਦੇਣਗੇ ਕਿਸਾਨ ਇੱਥੇ ਹਰਿਆਣੇ ਚ। ਬਿਲਕੁਲ ਜੀ। ਪਰ ਉਹ ਰਬੜ ਦੀ ਸਟੈਂਪ ਹੈ ਜੀ। ਉਹਨੂੰ ਕੌਣ ਜਾਣਦਾ ਸੀ ਜਦੋਂ ਮੁੱਖ ਮੰਤਰੀ ਬਣੇ? ਜੀ ਜੀ, ਤੁਸੀਂ ਆਪ ਹੀ ਦੇਖੋ ਨਾ, ਕੱਲ ਵੀ ਜਿਹੜਾ ਪੱਤਰ ਵਿਹਾਰ ਹੋਇਆ, ਜੋ ਮਿਨਿਸਟਰੀ ਹੈ ਸਾਡੀ ਹੋਮ ਅਫੇਅਰਸ ਦੀ, ਉਹਦਾ ਪੱਤਰ ਵਿਹਾਰ ਸਿੱਧਾ ਹੋਮ ਸੈਕਟਰੀ ਨੂੰ ਆਇਆ ਲੈਟਰ ਪੰਜਾਬ ਦੇ ਨੂੰ, ਤੇ ਡੀਜੀਪੀ ਨੇ ਉਸੇ ਵੇਲੇ 10 ਮਿੰਟਾਂ ਚ ਅਫਸਰ ਸੜਕਾਂ ਤੇ ਖਿਲਾਰ ਦਿੱਤੇ ਸੀ। ਉਹਦੀ ਵੀ ਕਾਫੀ ਨਿੰਦਿਆ ਹੋ ਰਹੀ ਹੈ ਮਿੱਟੂ ਜੀ। ਉਹ ਕਹਿੰਦੇ ਇੰਨੀ ਐਕਟਿਵਿਜ਼ਮ ਤੁਹਾਨੂੰ ਦਿਖਾਉਣ ਦਾ ਤੁਹਾਨੂੰ ਕੀ ਸੀ? ਪ੍ਰਵੀਨ ਜੀ ਸਾਫ਼ ਹੈ ਨਾ, ਫਿਰ ਫਾਰਮੈਲਿਟੀ ਤਾਂ ਕਰਨੀ ਪਊਗੀ। ਇਹ ਕਹਿਣ ਨੂੰ ਆ ਕਿ ਰਾਸ਼ਟਰਪਤੀ ਰਾਜ ਏਦਾਂ ਉਦਾਂ ਵੀ ਸਾਨੂੰ ਪ੍ਰਵਾਹ ਨਹੀਂ, 100 ਕੁਰਸੀਆਂ ਅਸੀਂ ਵਾਰ ਦਿਆਂਗੇ, ਪਰ ਆਪਦੀਆਂ ਫਾਰਮੈਲਿਟੀਆਂ ਤਾਂ ਹੀ ਤਾਂ ਕਰ ਰਹੇ ਆ ਨਾ, ਤਾਂ ਹੀ ਤਾਂ ਕਰ ਰਹੇ ਆ ਕਿ ਕੱਲ ਨੂੰ ਅਸੀਂ ਕੋਰਟ 'ਚ ਦਿਖਾਉਣ ਚੁੱਕੇ ਜ਼ਰੂਰ ਇਹ ਫਾਰਮੈਲਿਟੀਆਂ ਹੁੰਦੀਆਂ ਨੇ ਕਿ ਜਿੰਨੀ ਸਾਨੂੰ ਜੀ ਮਿਲਿਆ ਸਾਡੇ ਵੱਲ। ਹੁਣ ਇਹਨਾਂ ਨੇ ਬਕਾਇਦਾ ਇੱਕ ਫਾਰਮੈਲਿਟੀ ਹੋਰ ਕੀਤੀ ਆ, ਤੁਹਾਡੀ ਜਾਣਕਾਰੀ ਲਈ ਦੱਸ ਦਿਆਂ। ਹਾਂਜੀ ਹਾਂਜੀ, ਰੀਸੈਂਟਲੀ ਇਹਨਾਂ ਨੇ ਲੈਟਰ ਲਿਖਿਆ ਜੀ ਹੋਮ ਮਿਨਿਸਟਰੀ ਨੂੰ ਕਿ ਦੇਖੋ ਜੀ ਸਾਡੇ ਵੱਲ ਤਾਂ ਪੀਸ ਹੈ ਬਿਲਕੁਲ। ਜਦੋਂ ਤੁਸੀਂ ਬੰਦੇ ਆਪਦੇ ਇਲਾਕੇ 'ਚ ਖਲੋ ਕੇ ਕਟਵਾਈ ਜਾ ਰਹੇ ਜੇ, ਲਿਖੀ ਜਾਓ ਲੈਟਰ, ਉਹਨਾਂ ਦੀ ਅੱਖਾਂ ਕਢਵਾਈ ਜਾ ਰਹੇ ਜੇ, ਸ਼ਾਂਤੀ ਤੇ ਆਪੇ, ਸ਼ਾਂਤੀ ਤੇ ਆਪੇ, ਸਹੀ ਗੱਲ, ਬਿਲਕੁਲ ਸ਼ਾਂਤੀ ਤੇ ਰੁੱਗ ਭਰ ਕੇ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਫਾਰਮੈਲਿਟੀਆਂ ਨੇ। ਇਹ ਫਾਰਮੈਲਿਟੀਆਂ ਖੁਦ ਖੱਟਰ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜਾ ਹਲਫਨਾਮਾ ਦਿੱਤਾ, ਉਹਦੇ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਦਿੱਲੀ ਨੇ ਪੱਤਰ ਲਿਖਿਆ ਇਹਨਾਂ ਨੂੰ ਰੋਕੋ। ਦਿੱਲੀ ਪੁਲਿਸ ਨੇ ਲੈਟਰ ਲਿਖਿਆ ਜੀ ਸਾਨੂੰ, ਯਾਨੀ ਇਹਦੇ ਉੱਤੇ ਵੱਡਾ ਕੀ ਸਬੂਤ ਪਾਲਦੇ ਹੋ ਤੁਸੀਂ? ਸਿੱਧੇ ਤੌਰ ਤੇ ਇੰਟਰਨੈਟ ਕੌਣ ਬੰਦ ਕਰ ਰਿਹਾ? ਆਈਬੀ ਹੋਮ ਮਿਨਿਸਟਰੀ, ਪੰਜਾਬ ਦਾ ਇੰਟਰਨੈਟ। ਫਿਰ ਇਸ ਤੋਂ ਇਲਾਵਾ ਹਲਫਨਾਮੇ 'ਚ ਹਰਿਆਣਾ ਸਰਕਾਰ ਜ਼ਿਕਰ ਕਰ ਰਹੀ ਆ, ਉਹਦਾ ਜ਼ਿਕਰ ਕਰ ਰਹੀ ਆ ਕਿ ਲੈਟਰ ਜਿਹੜਾ ਜੀ ਸਾਨੂੰ ਲਿਖਿਆ ਗਿਆ ਦਿੱਲੀ ਪੁਲਿਸ ਵੱਲੋਂ, ਜ਼ਰੂਰੀ ਹੈ ਇਹਨਾਂ ਨੂੰ ਰੋਕਣਾ। ਤੇ ਤੀਸਰੀ ਗੱਲ ਹੈ ਕਿ ਆ ਤੁਹਾਡੇ ਸਾਹਮਣੇ ਜੀ ਕਿ ਸਿੱਧਾ ਹੋਮ ਮਿਨਿਸਟਰੀ ਜਿਹੜੀ ਉਹ ਪੰਜਾਬ ਸਰਕਾਰ ਨੂੰ ਲਿਖ ਰਹੀ ਹੈ। ਖੈਰ ਬਹੁਤ ਮੰਦਭਾਗਾ ਦਿਨ ਸੀਗਾ। ਕਾਮਨਾ ਕਰਦੇ ਹਾਂ, ਦੁਆ ਕਰਦੇ ਹਾਂ ਕਿ ਹੁਣ ਨਾ ਹਾਲਾਤ ਸੁਧਰਨ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਬਿਨਾਂ ਕਿਸੇ ਗੱਲ ਤੋਂ ਹਾਤਾ ਤਾਤਾ ਕਰਕੇ ਐਵੇਂ ਅੰਨ੍ਹੇਵਾਹ ਉਧਰ ਗਾਹ ਨੂੰ ਭੱਜਣ ਦੀ ਜ਼ਰੂਰਤ ਹੈ। ਨੌਜਵਾਨਾਂ ਨੂੰ ਸਮਝਣਾ ਚਾਹੀਦਾ। ਤੁਹਾਨੂੰ ਲੱਖ ਕੋਈ ਕਹੀ ਜਾਂਦਾ, ਨਾ ਆਪਣਾ ਆਪ ਗਵਾਓ, ਵੇਖੋ, ਇੰਤਜ਼ਾਰ ਕਰੋ, ਬਹੁਤ ਮੌਕੇ ਆਉਣੇ ਆ, ਹਾਲੇ ਬਹੁਤ ਮੌਕੇ ਆਉਣਗੇ। ਇਹ ਵੀ ਹੁੰਦਾ, ਇਹ ਵੀ ਲੜਾਈ ਦੀ ਇੱਕ ਕਹਿ ਲਓ ਕਿ ਬਣ ਗਈ ਆ, ਇਹ ਵੀ ਇੱਕ ਲੜਾਈ ਦੀ ਕਲਾ ਹੈ, ਲੜਾਈ ਦਾ ਦਾ ਹੈ ਕਿ ਕਈ ਵਾਰ ਸ਼ਿਕਾਰ ਲਈ 2 ਕਦਮ ਪਿੱਛੇ ਵੀ ਹੋਣਾ ਪੈਂਦਾ ਜਦੋਂ ਮੌਕਾ ਮਿਲੇ ਝਪਟ